ओए होए वे हालां गंद निकलदा अंदरों नजर आ रहा शाम से जी बिल्कुल। ਇਹ ਗੰਦ ਨਿਕਲੂਗਾ ਤੇ ਖੋਲ ਕੇ ਖਾਂ ਕੀ ਨਾ ਸਾਡੀ ਦੋਵੇਂ ਛੱਡੇ ਆ ਸਵੇਰੇ ਸਵੇਰੇ ਸ਼ੁਰੂ ਹੋ ਗਈ ਕਬੂਤਰਾਂ ਨੂੰ ਕੁੱਟਣ। ਇੱਧਰ ਇਹਨਾਂ ਨੂੰ ਦਾਣੇ ਪਾਏ ਇੱਧਰ ਇਹਨਾਂ ਨੂੰ ਦਾਣੇ ਪਾਏ ਉਹ ਕਬੂਤਰਾਂ ਨੂੰ ਮਾਰਦੀ ਸਾਰੇ ਉੱਡ ਉੱਡ ਕੇ ਕੰਧਾਂ ਕੁੰਧਾਂ ਤੇ ਬਹਿ ਬੂ ਗਿਆ ਜਾ ਕੇ। ਸਭ ਤੋਂ ਪਹਿਲੇ ਮੈਂ ਕਿਹਾ ਸੁਬਹ ਦਾ ਟਾਈਮ ਬਾਹਰ ਨਿਕਲੇ ਨਿਗਾਹ ਮਾਰੀ ਆਂਡੇ ਕਿੰਨੇ ਕਿੰਨੇ ਦਿੱਤੇ ਉਹਨੇ ਤਾਂ ਲੇਕ ਹੀ ਦਿੱਤਾ ਜੀ। ਇੱਧਰ ਕੀ ਸੁੱਤੇ ਵਾਲਾ ਇੱਧਰ ਵੀ ਲੇਕ ਹੀ ਆ ਜੀ ਠੀਕ ਹੈ ਜੀ। ਦੂਸਰਾ ਅੰਡਾ ਕੋਈ ਨਹੀਂ ਕਿਸੇ ਨੇ ਦਿੱਤਾ ਉਹਨੇ ਦੋ ਦਿੱਤੇ ਹੋਏ ਆ। ਆ ਟੋਕਰੀਆਂ ਦੇ ਸਾਇੰਸ ਵੀ ਆਪਣੀ ਬੜੀ ਕਾਮਯਾਬ ਹੁਣ ਕੁਛ ਉੱਪਰ ਬਹਿ ਜਾਂਦੇ ਕੋਈ ਨੀਚੇ ਬਹਿ ਜਾਂਦੇ। अस्सलाम वालेकुम तो की हाल है मेरा वीरा भरावां दा जनाब सारे दोस्त राफे नाल होणगे। एक तो साडी जान ते माइकल ने खाधी है ਉਹ ਸਾਨੂੰ ਪੈਂਦਾ ਪਤਾ ਨਹੀਂ ਮੈਂ ਕਾਲੀ ਸ਼ਰਟ ਪਾ ਲੈਣਾ ਮੈਨੂੰ ਤਾਂ ਪੈਂਦਾ। ਅੱਜ ਮੈਂ ਘਰ ਜਾਣਾ ਸਭ ਤੋਂ ਪਹਿਲਾਂ ਸ਼ਰਟ ਦਾ ਰੰਗ ਹਟਾ ਕੇ ਲਿਆਉਣਾ ਨਾ ਕਿਉਂਕਿ ਇਹ ਪਤਾ ਨਹੀਂ ਕਾਲੀ ਸ਼ਰਟ ਨੂੰ ਇੱਕ ਉਹਨੇ ਰਾਤ ਦੀ ਜਾਨ ਖਾਧੀ ਹੈ। ਦੁਆ ਰਾਤ ਦਾ ਖੁੱਲਾ ਹੋਇਆ ਆ ਲਾਲ ਬਾਦਸ਼ਾਹ ਰਾਤ ਦਾ ਇਹ ਖੁੱਲਿਆ ਹੋਇਆ ਜੀ। ਇਹ ਮੇਰੀ ਵੱਖਰੀ ਜਾਨ ਲੈ ਗਿਆ। ਇਹ ਘੁੰਮਦਾ ਵਾ ਮੇਰੇ ਲਾਗੇ ਆਉਂਦਾ ਸੀ ਮੈਂ ਇੱਥੇ ਸੁੱਤਾ ਰਾਤ ਦਾ ਇਹ ਮੇਰੇ ਘੁੰਮ ਕੇ ਲਾਗੇ ਆਉਂਦਾ ਮਾਈਕਲ ਉਹ ਡੱਬੀ ਕੁੱਤੀ ਉਹ ਰਾਤ ਭੌਂਗ 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 ਕੇ ਦਿਲ ਕਰੇ ਉੱਠ ਕੇ ਵੇਖਾਂ। ਫਿਰ ਜਦੋਂ ਵੇਖਾਂ ਮੈਂ ਕਹਿੰਦੀ ਭੌਂਕਦੇ ਇਹਨਾਂ ਨੇ ਭੌਂਕਣਾ ਹੀ ਭੌਂਕਣਾ ਤੇ ਇਹਨਾਂ ਨੇ ਭੌਂਕਣ ਦਿਓ ਆਪਾਂ ਆਪਣਾ ਕੰਮ ਨਵੇੜੀਏ ਘਰ ਚਲੀ ਜਾ ਕੇ ਨਾਸ਼ਤਾ ਵੀ ਕਰਨਾ ਵਾ। ਚਲ ਆ ਤੈਨੂੰ ਸਭ ਤੋਂ ਪਹਿਲਾਂ ਤੈਨੂੰ ਬੰਨਾ ਰਾਤ ਤੋਂ ਮੈਨੂੰ ਬੜਾ ਦਲੀਲ ਕੀਤਾ ਖੁੱਲ ਗਿਆ ਲੜਿਆ ਲੁੜਿਆ ਕੋਈ ਨਹੀਂ ਕਿਸੇ ਦੇ ਨਾਲ ਤੇ ਮੈਂ ਕਿਹਾ ਚਲੋ ਫਿਰਦਾ ਰਵੇ ਖੈਰ ਆ। ਮੈਂ ਫਿਰ ਇਸ ਕਰਕੇ ਕਿਹਾ ਮੈਂ ਕਿਹਾ ਚਲੋ ਫਿਰਦਾ ਰਵੇ ਬਹਿ ਕਿਹੜੀ ਮੇਮਾ ਹਾਰ ਗਿਆ ਨਾ ਗੱਲ ਬੜੀ ਸਮਝਦਾ ਆਇਆ ਮੇਰੇ ਲਾਗੇ ਆਇਆ ਨਾ ਕਿਉਂਕਿ ਜੁੱਤੀ ਪਈ ਸੀ ਮੈਂ ਮਾੜੀ ਜੀ ਮਾਰੀ ਨੱਕ ਦੇ ਉੱਤੇ ਜੁੱਤੀ ਨੂੰ ਦੌੜ ਗਿਆ ਪੱਲੀ ਸਾਈਡ ਤੇ ਆਪਣੇ ਕੇਚ ਜੜ ਕੇ ਜਾ ਕੇ ਵਾੜ ਕੇ ਬੈਠਾ ਰਿਹਾ ਬਾਹਰ ਨਹੀਂ ਆਇਆ। ਫਿਰ ਕਦੀ ਉਹਨੂੰ ਰਾਤ ਕੀੜਾ ਉੱਠੇ ਕਦੀ ਇੱਧਰ ਆ ਜਾ ਕਰੇ ਕਦੀ ਉੱਧਰ ਚੱਲ ਜਾ ਕਰੇ ਕਦੀ ਇੱਧਰ ਆ ਜਾ ਕਰੇ ਕਦੀ ਉੱਧਰ ਚੱਲ ਚੰਨ ਚੱਕਰ ਲਾਉਂਦਾ ਹੀ ਰਿਹਾ। ਹੁਣ ਵੀ ਇੱਥੇ ਬਰਾਂਡੇ ਦੇ ਅੰਦਰ ਬੈਠਾ ਹੋਇਆ ਸੀਗਾ ਤੇ ਮੈਂ ਕਿਹਾ ਸੋਹਣਿਆ ਤੇਰਾ ਮੈਂ ਸਭ ਤੋਂ ਪਹਿਲੇ ਇਲਾਜ ਕਰਦਾ ਪਹਿਲੇ ਮੈਂ ਇਹਨੂੰ ਬੰਨ੍ਹਦਾ ਬਲਕਿ ਪਹਿਲੇ ਮੈਂ ਤਰਪਾਲ ਲਾਵਾਂ ਕੋਈ ਕਿਸੇ ਹਿਸਾਬ ਵੀ ਕੋਈ ਨਹੀਂ ਆਇਆ। ਪਹਿਲੇ ਮੈਂ ਤਰਪਾਲ ਲਾਉਣਾ ਤਰਪਾਲ ਲਾ ਕੇ ਤੇ ਫਿਰ ਦਬਾ ਸਾਰਿਆਂ ਨੂੰ ਨਾ ਵਾਰੀ ਵਾਰੀ ਬੰਨ ਕੇ ਅੰਦਰ ਨਵਾ ਕੇ ਪਾਣੀ ਸ਼ਾਣੀ ਪਾ ਕੇ ਟਾਈਮੋ ਟਾਈਮ ਖਿਸਕਣ ਵਾਲੀ ਕਰਾਂ। ਦੇਖੋ ਹੁਣ ਮੈਂ ਡਾਰਲਿੰਗ ਨੂੰ ਕੈਸਾ ਬੰਨਿਆ ਨਵੀਂ ਭੌਲਪੁਰੀ ਪਾਈ ਪੱਟੇ ਦੇ ਵਿੱਚ ਪਿੱਛੇ ਪਾਇਆ ਦੋਰਾ ਕਰਕੇ ਰੱਸਾ ਤੇ ਡਾਰਲਿੰਗ ਪਿਛਲੀ ਰਾਤ ਵੀ ਖੁੱਲ ਗਈ ਹੈ ਬੋਗਨ ਤੇ ਡਾਰਲਿੰਗ ਅੱਜ ਵੀ ਖੁੱਲ ਗਈ ਹੈ ਤੇ ਡਾਰਲਿੰਗ ਹੁਣ ਨਹੀਂ ਖੁੱਲਦੀ ਆਹ ਤੇਰਾ ਥੱਲੇ ਸ਼ਾਬਾਸ਼ ਦੇਖ ਅੰਦਰਾਂ ਲੜਨਾ ਪਈ ਨਾ ਨਾਲ ਦੇਖ ਕੈਸਾ VIP ਨਿਜ਼ਾਮ ਬਣ ਗਿਆ ਤੇਰਾ। ਆ ਜਾ ਮੇਰੀ ਡਾਰਲਿੰਗ ਤੈਨੂੰ ਬੰਨ੍ਹਣਾ ਅੰਦਰ ਲਿਜਾ ਚੱਲ बहुत रात की सैर कर ली तू। जानू बन्ने गए हो डबल रस्से के साथ डार्लिंग ने इत्थे बांध दिता तो बिजली भी बंद आ जनाब खलारा जो कुंजना सी पानी पुनी माना इन्होंने नवाना वो रह गया काम सारा क्योंकि लाइट जी ऑफ हो गई है। बाकी बंद मैं सारे ने दिता आ खाली डब्बी बंदनी है बिजली ने भी मैं बंद दिता इधर जी। आ स्टैला की जगह चेंज की है इन्हें भी बंद दिता इधर स्टैला का जो बने इस साइड से इस कपड़े की छां ठंडी रही है ਤੇ ਅਕਸਰ ਜ਼ਿਆਦਾ ਮੈਂ ਦੇਖਿਆ ਬਾਹਰ ਨਿਕਲ ਕੇ ਬਹਿੰਦੀ ਮੈਂ ਕਹਿੰਦੀ ਠੰਡੀ ਛਾਂ ਹੋਏਗੀ ਇੱਥੇ ਬਿਠਾਣੇ ਇਹਨੂੰ। ਇਹ ਦੋਸਤੋ ਅੱਜ ਇਹਨਾਂ ਵਾਸਤੇ ਜਨਾਬ ਅਲੀ ਫੱਕੀ ਤਿਆਰ ਕਰ ਰਹੇ ਹਾਂ ਠੀਕ ਹੈ। ਕੁਝ ਚੀਜ਼ਾਂ ਪੈ ਗਈਆਂ ਨੇ ਵਾਰੀ ਵਾਰੀ ਕੁਛ ਚੀਜ਼ ਹਾਂਜੀ ਨਹੀਂ ਇਹ ਲੈਦਾ ਰੱਖਣੇ ਨਹੀਂ ਅੜ ਕਰਨੀਆਂ ਹੈਗੀਆਂ ਕਿਉਂਕਿ ਆਪਣਾ ਇੱਕ ਦੋਸਤ ਨੇ ਵਾਰਿਸ ਭਾਈ ਜਿਹੜੇ ਇਹਨਾਂ ਨੇ ਮਾਮੂ ਨੇ ਸਾਨੂੰ ਨੁਕਸਾ ਲਿਖਾਇਆ ਸੀ ਉਹਨਾਂ ਨੇ ਕਿਹਾ ਸੀ ਕਿ ਦੂਸਰੇ ਤੀਸਰੇ ਦਿਨ ਇੱਕ ਚੁੰਡੀ ਜਾਨਵਰ ਨੂੰ ਦਿੱਤੀ ਰੱਖਿਆ ਕਰੋ ਖਾਲੀ ਪੇਟ ਜਿਹੜਾ ਤੁਹਾਡੇ ਜਾਨਵਰ ਬਿਮਾਰ ਹੁੰਦੇ ਆ ਬਾਇਆਬਾਦੀ ਬਣਦੀ ਹੈ ਜਿਹੜਾ ਕੋਈ ਮਸਲਾ ਬਣੇਗਾ ਹੀ ਨਹੀਂ ਇਹਨਾਂ ਨੂੰ। ਉਹ ਇੱਥੇ ਆਪਣੇ ਪਿੰਡ ਹੀ ਪੰਸਾਰ ਸਟੋਰ ਸੀਗਾ ਤੇ ਮੈਂ ਕਿਹਾ ਚਲੋ ਇੱਥੋਂ ਹੀ ਲੈ ਲੈਣਾ ਜਿਹੜੀਆਂ ਇਹਨਾਂ ਚੀਜ਼ਾਂ ਲੱਭਦੀਆਂ ਨੇ ਉਹਨੂੰ ਲੈ ਕੇ ਤੇ ਆਪਣਾ ਨਾ ਮਿਕਸ ਕਰਕੇ ਤੇ ਸਾਰੀਆਂ ਇਸ ਗ੍ਰਾਈਂਡਰ ਦੇ ਵਿੱਚ ਗ੍ਰੈਂਡ ਹੋ ਜਾਣਗੀਆਂ ਠੀਕ ਹੈ। ਤੇ ਬਾਕੀ ਡੱਬੇ ਦੇ ਵਿੱਚ ਪਾ ਕੇ ਮਹਿਫੂਜ਼ ਕਰ ਲਵਾਂਗੇ ਚੁਟਕੀ ਸਾਰਿਆਂ ਨੂੰ ਜਿਹੜੀ ਹੈ ਨਾ ਦੂਸਰੇ ਤੀਸਰੇ ਚੌਥੇ ਦਿਨ ਦੇ ਦਿਆ ਕਰਾਂਗੇ। ਪਹਿਲੇ ਹਫ਼ਤੇ 2-3 ਦਫਾ ਦੇਵਾਂਗੇ ਫਿਰ ਆਸਤਾ ਜਾਨਵਰ ਫਿੱਟ ਹੋ ਜਾਣ ਸਹੀ ਖਾਣ ਪੀਣ ਨੂੰ ਬਿਲਕੁਲ ਸਹੀ ਲੱਗ ਜਾਣ। ਫਿਰ ਤੁਸੀਂ ਕਹਿੰਦੇ ਆਸਤਾ ਜਿਹੜਾ ਨਾ ਬੇਸ਼ੱਕ ਵਫਾ ਵਧਾ ਦਿਓ ਹਫ਼ਤੇ ਬਾਅਦ 15 ਦਿਨਾਂ ਬਾਅਦ ਮਹੀਨੇ 'ਚ ਇੱਕ ਵਾਰੀ ਦੇ ਦਿਆ ਕਰੋ ਇਨਸ਼ਾਅੱਲਾ। ਨਾ ਤੁਹਾਡੇ ਕਹਿੰਦੇ ਜਾਨਵਰ ਖਾਣਾ ਪੀਣਾ ਛੱਡਣਗੇ ਨਾ ਹੀ ਜਾਨਵਰ ਬਿਮਾਰ ਹੋਣਗੇ ਨਾ ਕੋਈ ਜ਼ਹਿਰਬਾਦ ਬਣੇਗਾ ਤੇ ਨਾ ਹੀ ਉਹਨਾਂ ਨੂੰ ਕੋਈ ਮਸਲਾ ਬਾਇਆਬਾਦੀ ਦਾ ਬਣੇਗਾ ਤੇ ਇਨਸ਼ਾਅੱਲਾ ਤਾਲਾ ਉਹ ਜਨਾਬ ਅਲੀ ਹੁਣ ਤਿਆਰ ਕਰਾ ਰਹੇ ਲੱਗ ਰਿਹਾ ਕੋਈ ਚੀਜ਼ਾਂ ਐਡ ਹੋ ਗਈਆਂ ਨੇ। ਬਾਕੀ ਜਦੋਂ ਫਾਈਨਲੀ ਤਿਆਰ ਹੋ ਜੇ ਤੇ ਚੀਜ਼ਾਂ ਜਿਹੜੀਆਂ ਹੈਗੀਆਂ ਮੈਂ 2-4 ਦਿਨ ਅਜ਼ਮਾ ਕੇ ਫਿਰ ਤੁਹਾਨੂੰ ਤਰੀਕਾ ਦੱਸ ਦਾਂਗਾ ਕਿਹੜੀਆਂ ਚੀਜ਼ਾਂ ਐਡ ਕੀਤੀਆਂ ਤਾਂ ਕਿ ਕਿਸੇ ਹੋਰ ਦੋਸਤ ਨੇ ਬਣਾਉਣੀ ਹੋਵੇ ਉਹ ਵੀ ਬਣਾ ਲਵੇ। है जी हम चल गई है अल्लाह खैर करे तो ग्रैंड हो रही सारिया चीज़ा जो मिक्स कर ली ने ग्रैंड हो रही जी। तो दोस्तों ग्रैंडर हो के जनाब तैयार हो गई अल्लाह खैर करे फाइनल टच आ गया जो होने लगे इन्हू पैक करन तो उस ले आके फिर डब्बे शब्बे च पाने ताकि महफूज रहे एयर टाइट रहे। तो आ देखो जी ग्रैंडर के विचों ग्रैंड हो के निकल आई जी बाहर तो इन्होंने नाले वजन भी कर लेना सी किन्नी होई भी पता लग जाना किन्नियां चीज़ां मिक्स हो के किन्नी होई है तो चंगी भली बन गई बाबा है ना। हाँ चंगा वजन हो गया जी इहदा गत्ता तो भाई ने इस करके रखा कि जी बाकी जो मटीरियल होना ना इहदा
ਉਹ ਫਿਰ ਦੁਬਾਰਾ ਗੱਤੇ 'ਚ ਰੱਖ ਕੇ ਤੇ ਇਹਦੇ ਵਿੱਚ ਐਡ ਕਰ ਲੈਣਾ। ਪਾਊਡਰ ਬਣ ਗਿਆ ਨਾ ਬਿਲਕੁਲ। ਹਾਂਜੀ ਯੈਸ। ਅੱਛੇ ਤਰੀਕੇ ਨਾਲ ਸਫਾਈ ਕਰਾਂਗੇ ਜੀ। ਹਾਂਜੀ ਭਾਈ ਨੇ ਬੁਰਸ਼ ਵੀ ਰੱਖਿਆ ਦੇਖੋ, ਤਾਂ ਕਿ ਅਗਲੀ ਸ਼ਾਇਦ ਜਦੋਂ ਗ੍ਰਾਈਂਡ ਕਰਨੀ ਹੈ ਉਹਦੇ ਵਾਸਤੇ ਕੋਈ ਮੁਸ਼ਕਲ ਨਾ ਹੋਵੇ। ਉਹ ਜੀ ਦੋਸਤੋ, ਤਿਆਰ ਕਰਾਉਣ ਤੋਂ ਲਿਆਉਣ ਤੋਂ ਬਾਅਦ ਜਨਾਬ ਲੋਂਡੀ ਬਦਮਾਸ਼ ਨੂੰ ਦਿੱਤਾ ਜੇ, ਤੇ ਵੇਖੋ ਇਹਦੇ ਮੂੰਹ ਤੋਂ ਝੱਗਾ। ਹਾਲੇ ਸਿਰਫ ਇੱਕ ਚਮਚੀ ਦਿੱਤੀ ਥੋੜੀ ਜਿਹੀ ਬਸ ਇਹਨੂੰ। ਓਏ ਹੋਏ ਵੇਖ ਹਾਲਾਂ ਕੰਧ ਨਿਕਲਦਾ ਅੰਦਰੋਂ, ਨਜ਼ਰ ਆ ਰਿਹਾ ਸ਼ਾਮ ਜੀ? ਜੀ ਬਿਲਕੁਲ। ਹਾਲੇ ਤੁਹਾਨੂੰ ਪਾਣੀ ਨਹੀਂ ਦੇਣਾ ਹੈਗਾ, ਇਹਨਾਂ ਨੇ ਰੋਟੀ ਵੀ ਨਹੀਂ ਪਾਈ, ਖਾਲੀ ਪੇਟ ਆ। ਉਹਨਾਂ ਨੇ ਕਿਹਾ ਜੀ ਖਾਲੀ ਪੇਟ ਦੇਣਾ, ਤੇ ਖਾਲੀ ਪੇਟ ਹੀ ਦੇ ਰਹੇ, ਤੇ ਰਿਜ਼ਲਟ ਤੁਹਾਡੇ ਸਾਹਮਣੇ ਵੇਖ ਲਓ। ਇਹਨੇ ਕੱਢ ਦੇਣਾ ਗੰਦ ਗੁੰਦ ਸਾਰਾ ਇਹਨਾਂ ਥੱਲੇ, ਦਿਖਾ ਮਾੜਾ ਜਿਹਾ ਤਰ੍ਹਾਂ ਚੱਕਾਂ ਵੇਖੋ ਸਾਰੀਆਂ ਇਹਦੀਆਂ ਡਿੱਗੀਆਂ ਹੋਈਆਂ ਥੱਲੇ। ਇੱਧਰ ਸਹੀ ਨਜ਼ਰ ਆ ਰਿਹਾ? ਹਾਂਜੀ ਇੱਧਰ ਦਿਖਾ ਲੋਂਡੀ ਦਾ ਮੂੰਹ ਜਰਾ। ਹਾਲੇ ਸਿਰਫ ਇੱਕ ਚਮਚ ਦਿੱਤੀ ਹੈ ਛੋਟੀ ਬਸ। ਇਹਨੂੰ ਦੇ ਕੇ ਜ਼ਰਾ ਨਾ ਉਹ ਡੱਬੀ ਨੂੰ ਦਿੰਦੇ ਆ, ਉਹ ਸਹੀ ਸ਼ੁਰੂ ਤੋਂ ਦਿਖਾਉਂਦੇ ਆ। ਇਹ ਜੀ ਵੇਖ ਲਓ, ਇੱਕ ਚਮਚ ਆ ਸਿਰਫ, ਇੱਕ ਚਮਚ ਇਹਨੂੰ ਦੇਣ ਲੱਗਾ ਆ। ਟਾਈਮ ਤੁਸੀਂ ਸਟਾਰਟ ਕਰ ਲਿਆ ਵੀਡੀਓ ਦਾ, ਕਿਉਂਕਿ ਉਹਨੂੰ ਪਹਿਲੇ ਦੇਣ ਤੋਂ ਬਾਅਦ ਮੈਂ ਕਿਹਾ ਸੀਗਾ ਕਿ ਦੋਸਤਾਂ ਨਾਲ ਸ਼ੇਅਰ ਕਰਨਾ ਸੀ, ਭੁੱਲ ਹੀ ਗਏ। ਇਹ ਤੁਹਾਨੂੰ ਚੈੱਕ ਕਰਾਉਣ ਲੱਗਾ ਨਹੀਂ। ਬਿਸਮਿਲ੍ਲਾ। ਅੱਗੇ ਆਈ ਜਰਾ ਸ਼ਾਮ। ਉਹਨਾਂ ਕਹੀ ਮੂੰਹ ਫੜ ਲੈਣਾ, ਬਾਹਰ ਨਹੀਂ ਸੱਟਣ ਦੇਣਾ ਇਹਨਾਂ ਨੂੰ ਜਰਾ। ਭੱਜਦੀ ਕਿ ਤਰ੍ਹਾਂ ਦੱਸ ਬਈ, ਡਰਾਮੇ ਕਰਦੀ ਮੇਰੇ ਨਾਲ। ਖਾ ਗਈ। ਇਹ ਜਦੋਂ ਕੁੱਤਾ ਜ਼ਬਾਨ ਨੂੰ ਬਾਹਰ ਨੂੰ ਕੱਢ ਕੇ ਅੰਦਰ ਲੈ ਜਾਂਦਾ ਨਾ, ਸਮਝੋ ਵੀ ਉਹ ਖਾ ਗਿਆ ਚੀਜ਼। ਦੇਖੋ ਹੁਣ ਅੰਦਰ ਲੈ ਗਈ ਹੈ ਜੀ। ਕੈਮਰਾ ਦੇਖੀਏ ਤੇ ਵੀਡੀਓ ਨਾ ਬੰਦ ਕਰੀਏ ਜੀ। ਗਲੇ ਦੇ ਅੰਦਰ ਨੰਗਾ ਲਈ ਸੀ, ਇਹਨੇ ਮੂੰਹ 'ਚ ਨਹੀਂ ਰਹੀ, ਚੱਟੀ ਨਹੀਂ ਹੈ। ਇਹਨੂੰ ਬਸ ਆਪਾਂ ਇੱਕ ਚਮਚ ਹੀ ਦੇਣੀ ਆ, ਸਦਾ ਫੜ ਕੇ ਰੱਖ ਡੱਬੀ, ਧਿਆਨ ਨਾਲ ਉੱਡ ਨਾ ਜਾਏ। ਇਹਨੂੰ ਇੱਕ ਚਮਚੀ ਦੇਣੀ ਬਹੁਤ ਹੈ। ਇੱਧਰ ਦੇ ਰੋਂਦੇ ਅਗੇ ਨਾ, ਇਹਨੇ ਬਹੁਤ ਚੰਗਾ ਨਿਕਲਣੀਆਂ ਦੇ। ਕਾਟੀ ਤਾਂ ਨਹੀਂ ਕਰੀ? ਨਹੀਂ ਵੜਦਾ ਨਹੀਂ ਹੈਗਾ। ਦੇਖ ਨਜ਼ਰ ਆ ਰਹੇ? ਇਹ ਗੰਦ ਨਿਕਲੂਗਾ ਤੇ ਖੋਲ ਕੇ ਖਾਣਗੇ ਜੀ। ਥੋੜਾ ਪਿੱਛੇ ਹੋ ਜਾ, ਥੋੜਾ ਪਿੱਛੇ ਹੋ ਜਾ। ਇਹ ਜਗ੍ਹਾ ਵੇਖੀ ਜ਼ਮੀਨ ਲਵੇੜਦਾ ਵੇਖ। ਅੱਗਾ ਨਾ ਗੰਦ ਕੱਢਣ, ਮੈਂ ਬਾਹਰ ਆਉਣਾ ਫੇਰ ਸਹੀ ਤਰ੍ਹਾਂ। ਮੈਂ ਬਾਹਰ ਆਉਣਾ ਹੁਣ ਦਿਖਾ ਸਹੀ ਹੈ ਤਾਂ। ਨਾ ਵੇਖ ਚੱਗਾ ਨਿਕਲੀਆਂ। ਅਸਲ ਪਾਣੀ ਕਿਸੇ ਦਾ ਅੱਗੇ ਨਾ ਰੱਖੀ। ਅੱਛਾ ਵੇਖ, ਓਏ ਹੋਏ ਮੈਂ ਕੀ ਇਹਨੇ ਧਮਾਕੇ ਕੱਢਣੇ ਆ ਭਾਈ। ਕੱਢਣੇ ਡੱਬੀ ਨੇ ਬੜੇ, ਮੈਂ ਉਹਨੂੰ ਝਾਤੀ ਮਾਰ ਕੇ ਨਾ ਇਹਦੀ ਵੀਡੀਓ ਬਣਾਓ ਥੋੜੀ ਜਿਹੀ ਜਰਾ। ਦਿਖਾਓ ਗੰਦ ਜਿਹਾ ਨਿਕਲਿਆ, ਮੈਂ ਬੋਲ ਕੇ ਦੱਸੋ जी। तो जनाब ये देख लें, सिर्फ इसको एक चम्मच दिया है, तो इसकी हालत आप देख सकते हैं लाइव। यानी कि इसको सही असर हुआ है मसाले का। सही ਕੱਢ ਰਹੇ ਬਾਬਾ ਹਨਾ। ये देखें नाजरीन, इसकी हालत आपके सामने है। कितना जहर कितना गंद सी वेला ਹੁਣ ਆਪਣੇ ਨੂੰ ਪਾਣੀ ਲੱਭਦਾ ਹੀ ਇਹਦੇ। ਓਏ ਹੋਏ ਇੰਨੀ इसको एक टाइम इस टाइम दिया है, तो एक चम्मच सुबह इंशाल्लाह लाजमी देंगे। इसको तकरीबन ज़्यादा मसला लग रहा है बायाबादी का। बायाबादी अखा की गिल्द बड़ी सी। जी जी तो नाजरीन आप ਇਹਨੇ ਵੀ ਲੰਪੀ ਸਕਿਨ ਹੋਈ ਹੈ। जी ਹੁਣ ਵਾਰੀ ਆ ਗਈ ਕਾਲੀ ਦੀ। डॉक्टर ने कहा था कि जब इसको एक चम्मच इसके मुंह में डाल लें तो इसका मुंह पकड़ के रखना है कि इसके मुंह में तकरीबन 2 से 3 मिनट असर हो। फिर अपने अंदर उगल भी ले तो कोई मसला नहीं है। नहीं खाण ਦਾ ਕੋਈ ਨਹੀਂ ਰੌਲਾ। ਅੰਦਰ ਨਗਾਉਗੀ ਤੇ ਅੰਦਰ ਜ਼ਹਿਰ ਲਿਆਉਗੀ ਕੱਢ ਕੇ। जी ਖਾਣ ਵਾਸਤੇ ਹੀ ਹੈ, ਉਹਦਾ ਕੋਈ ਮਸਲਾ ਨਹੀਂ ਹੈਗਾ। ਹਾਏ
आया माल आया ਇਹਨੂੰ ਬੋਲੀ ਨੂੰ ਜਨਾਬ ਅਸੀਂ ਚਮਚ ਦਿੱਤੀ ਹੈ ਤੇ ਚਮਚ ਦਿੰਦੇ ਆ ਸਾਰੀ ਜਿੰਨਾ ਇਹਨੇ ਗੰਦ ਕੱਢਿਆ ਇਹਨੇ ਅਖੀਰ ਹੀ ਕਰ ਦਿੱਤੀ। ਅੱਗੋਂ ਸ਼ਾਮ ਭਾਈ ਨੇ ਵੀਡੀਓ ਕਰ ਦਿੱਤੀ ਜਨਾਬ ਤੇਜ਼ ਤੇ ਚੈੱਕ ਕਰ ਲਓ ਥੱਲੇ ਤੁਸੀਂ ਕਿੰਨਾ ਗੰਦ ਇਹਨੇ ਕੱਢਿਆ ਮੂੰਹ ਦੇ ਵਿੱਚੋਂ। ਉਸ ਤੋਂ ਬਾਅਦ ਵਾਰੀ ਹੈ ਕਿ ਬਿਜਲੀ ਤੇ ਬਿਜਲੀ ਇਹਨੇ ਵੀ ਜ਼ਿਆਦਾ ਅਖੀਰ ਕਰ ਗਈ ਜਨਾਬ। ਬਿਜਲੀ ਨੇ ਬਹੁਤ ਜ਼ਿਆਦਾ ਮੇਰੇ ਹਿਸਾਬ ਨਾਲ ਬੋਲੀ ਤੋਂ ਬਾਅਦ ਦੂਸਰੇ ਨੰਬਰ ਤੇ ਬਿਜਲੀ ਨੇ ਜ਼ਿਆਦਾ ਗੰਦ ਕੱਢਿਆ। ਬਿਜਲੀ ਤੋਂ ਬਾਅਦ ਵਾਰੀ ਹੈ ਕਿ ਸਟੈਲਾ 2 ਦੀ ਤੇ ਇਹਨੇ ਤਾਂ ਅਖੀਰ ਕਰ ਛੱਡੀ ਪਰ ਹਾਲੇ ਕਿ ਬਿਜਲੀ ਨਾਲੋਂ ਇਹਨੇ ਥੋੜਾ ਹੀ ਗੰਦ ਕੱਢਿਆ ਸੀਗਾ। ਬਿਜਲੀ ਨੇ ਬਹੁਤ ਜ਼ਿਆਦਾ ਗੰਦ ਕੱਢਿਆ। ਜਨਾਬ ਇਹਨੂੰ ਹੁਣ ਇਹਦੇ ਖੁੱਡੇ ਨੇ ਮੈਂ ਪਾਣੀ ਮਾਰਿਆ ਤੇ ਹਲੇ ਵੀ ਇਹਦੇ ਮੂੰਹ ਦੇ ਵਿੱਚੋਂ ਝੱਗਾਂ ਨਿਕਲੀ ਜਾ ਰਹੀਆਂ 15 ਤੋਂ 20 ਮਿੰਟ ਹੋ ਗਏ ਤਕਰੀਬਨ ਇਹਦੇ ਮੂੰਹ 'ਚ ਹਲੇ ਵੀ ਗੰਦ ਨਿਕਲੀ ਜਾ ਰਿਹਾ। ਤੇ ਇੱਕ ਦਫਾ ਮੈਂ ਕਿਹਾ ਸਾਰਿਆਂ ਨੂੰ ਨਿਗਾਹ ਦੁਬਾਰਾ ਮਾਰਦੇ ਆ। ਵੀਡੀਓ ਤੁਸੀਂ ਬਣਾਈਆਂ ਸੀਗੀਆਂ ਮਗਰ ਸ਼ਾਮ ਭਾਈ ਨੇ ਜਿਹੜੀਆਂ ਵੀਡੀਓ ਬਣਾਈਆਂ ਉਹਨੇ ਸਪੀਡ ਤੇਜ਼ ਕਰ ਦਿੱਤੀ ਸੀਗੀ ਵੀਡੀਓ ਦੇ ਵਿੱਚ, ਉਹਦੇ ਵਿੱਚ ਆਵਾਜ਼ ਨਹੀਂ ਆਈ। ਮੈਂ ਥੋੜੇ ਜਿਹੇ ਕਲਿੱਪ ਅਟੈਚ ਕਰਕੇ ਤੁਹਾਨੂੰ ਉਹ ਵੀ ਵਿਖਾ ਦੇਣੇ ਆ ਪਹਿਲੇ। ਤੇ ਮੈਂ ਕਿਹਾ ਇੱਕ ਦਫਾ ਨਿਗਾਹ ਮਾਰਾਂ ਤੇ ਆਹ ਵੇਖੋ ਹਲੇ ਤੱਕ ਪਾਣੀ ਨਹੀਂ ਪਾਇਆ ਇਹਨੂੰ ਨਾ, ਤੇ ਅਜੇ ਵੀ ਪਾਣੀ ਮੂੰਹ ਦੇ ਵਿੱਚ ਸੱਟ ਰਹੀ ਆ ਆਪਣੇ। ਤੇ ਇੱਧਰ ਆ ਵੇਖੋ ਮਿੱਟੀ ਦੇ ਸਿਰ ਰੱਖ ਕੇ ਬੈਠੀ ਹੈ। ਚੰਗਾ ਇਹਨੇ ਗੰਦ ਕੱਢਿਆ ਇੱਥੋਂ ਸਫਾਈ ਕਰ ਲਈ ਹੈ ਸਾਰੀ। ਮੈਂ ਤੁਹਾਨੂੰ ਕਿਹਾ ਸੀ ਜਿੱਥੇ ਜਿੱਥੇ ਹੋਣਾ ਉੱਥੇ ਤੋਂ ਸਫਾਈ ਕਰ ਲਈਓ। ਤੇ ਦੋਸਤੋ ਇਨਸ਼ਾਅੱਲਾ ਤਾਲਾ ਤੁਹਾਨੂੰ ਦੱਸਾਂਗਾ ਜ਼ਰੂਰ ਕਿ ਇਹਦੇ ਵਿੱਚ ਕਿਹੜੀ ਚੀਜ਼ ਕਿਸ ਤਰ੍ਹਾਂ ਕਿਹੜੀ ਚੀਜ਼ ਅਸੀਂ ਐਡ ਕੀਤੀ ਹੈ, ਕਿੱਦਾਂ ਬਣਾਈ ਹੈ, ਕਿੰਨਾ ਖਰਚਾ ਆਇਆ। ਕੋਈ ਜ਼ਿਆਦਾ ਖਰਚਾ ਨਹੀਂ ਹੈਗਾ ਇਹਦੇ ਉੱਪਰ ਕਿਉਂਕਿ ਤੁਸੀਂ ਇੱਕ ਤਾਂ ਜਾਨਵਰ ਵਾਸਤੇ ਬਣਾਉਣੀ ਆ। ਸਾਡੇ ਕੋਲ ਜਾਨਵਰ ਜ਼ਿਆਦਾ ਨੇ, ਮੈਂ ਇਸ ਲਈ ਕੁਆਂਟੀਟੀ ਦੀ ਥੋੜੀ ਜ਼ਿਆਦਾ ਬਣਾਈ ਹੈ। ਤੁਸੀਂ ਇੱਕ ਪਾਈਆ ਵੀ ਬਣਾ ਲਓਗੇ ਤੁਹਾਡੇ 2 4 6 ਮਹੀਨੇ ਲੰਘ ਜਾਣੇ ਹੈਗੇ ਆ। ਤੇ ਬੜੀ ਅੱਛੀ ਚੀਜ਼ ਆ ਜਿਹੜੀਆਂ ਚੀਜ਼ਾਂ ਦੇ ਵਿੱਚ ਐਡ ਹੋਈਆਂ ਵਾ ਉਹਦਾ ਮੈਨੂੰ ਪਹਿਲੇ ਹੀ ਕਾਫੀ ਇਲਮ ਸੀਗਾ, ਕੁਛ ਚੀਜ਼ਾਂ ਦਾ ਨਹੀਂ ਸੀ ਹੈਗਾ। ਤੇ ਬੜੀ ਇੱਕ ਅੱਛੀ ਚੀਜ਼ ਕ੍ਰੀਏਟ ਹੋਈ ਆ ਤੇ ਇਨਸ਼ਾਅੱਲਾ ਤਾਲਾ ਦਾ ਰਿਜ਼ਲਟ ਵੀ ਬੜਾ ਅੱਛਾ ਆਏਗਾ ਕਿਉਂਕਿ ਇਨ ਕੇਸ ਇਹਦੇ ਵਿੱਚ ਜਾਨਵਰ ਨੂੰ ਬੁਖਾਰ ਨਹੀਂ ਹੋ ਸਕਦਾ, ਜਾਨਵਰ ਨੂੰ ਜੋੜਾਂ ਦੇ ਦਰਦਾਂ ਨਹੀਂ ਹੋ ਸਕਦੀਆਂ, ਜਾਨਵਰ ਦਾ ਪਿਸ਼ਾਬ ਠੀਕ ਆਏਗਾ, ਪਖਾਨਾ ਠੀਕ ਆਏਗਾ, खुराक हजम सही होएगी, कोई जल्दी बीमारी, कोई इन्फेक्शन, कोई पेट के कीड़े, कोई बायाबादी, सारे मसले इंशाल्लाह नाल नाल क्लीयर हो जाने हैं। किहड़ी चीज़ें ऐड की गई है शौकीन दोस्तों वास्ते नैक्सट दसांगा वीडियो के क्योंकि ये नैक्सट दसन का मकसद नहीं कि मैं तुहाडे तो लुको रहा, ऐसी कोई गल नहीं। तुहानूं पता कि तुहाडा भरा दूसरे यूट्यूबर वर्गा नहीं हैगा, गल्लां लुकाउंदा नहीं, गल्लां दसदा सीधियां। मगर इहदे विच एक वजह यह है मेरा नाम दस्सण दा क्यों कि मैं हजे हफ्ता 10 दिन देखा इहदे विच की बेहतरी आंदी, कुछ चीज़ां नोट करा, कुछ चीज़ां प्रैक्टिकली वेखां किहड़ी चीज़ दा, फिर तुहानूं मशवरा देवां जे कोई चीज़ प्लस माइनस करने वाली है ਉਹਨੂੰ ਐਡ ਕਰਕੇ ਜਦ ਤੱਕ ਐਕਚੁਅਲ ਰਿਜ਼ਲਟ ਨਹੀਂ ਨਾ ਆਉਂਦਾ ਉਦੋਂ ਤੱਕ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦਾ। ਤੁਹਾਨੂੰ 1 ਬਾਈ 1 ਹਰ ਚੀਜ਼ ਦੱਸਾਂਗਾ ਕਿ ਕਿਹੜੀ ਚੀਜ਼ ਪਾ ਕੇ ਤਿਆਰ ਕੀਤੀ ਸੀਗੀ, ਕਿਸ ਤਰ੍ਹਾਂ ਦਿੱਤੀ, ਤੁਹਾਨੂੰ ਵੀਡੀਓ ਦੱਸ ਦਿੱਤਾ। ਔਰ ਸਭ ਤੋਂ ਪਹਿਲੇ ਅਸੀਂ ਆਪਣੇ ਜਾਨਵਰਾਂ ਦੇ ਅਜ਼ਮਾਇਆ, ਫਿਰ ਤੁਹਾਨੂੰ ਦੱਸਾਂਗੇ ਕਿਉਂ ਪਹਿਲੇ ਪ੍ਰੈਕਟੀਕਲ ਆਪਣੀ ਜ਼ਾਤ ਤੇ ਆਪਣੇ ਜਾਨਵਰਾਂ ਤੇ ਕਰਾਂਗੇ ਤੇ ਇਨਸ਼ਾਅੱਲਾ ਤਾਲਾ ਫਿਰ ਤੁਹਾਨੂੰ ਦੱਸਾਂਗੇ। ਇਹ ਨਹੀਂ ਕਿ ਤੁਹਾਨੂੰ ਦਵਾਂਗੇ ਚੀਜ਼ ਦੇ ਦਿਓ, ਤੁਹਾਡੇ ਵਾਸਤੇ ਨੁਕਸਾਨ ਹੋਵੇ ਤੇ ਸਾਡਾ ਹੋਵੇ, ਤੁਹਾਡਾ ਨਾ ਹੋਵੇ, ਠੀਕ ਹੈ। ਅਸੀਂ ਇਸ ਕਰਕੇ ਨਹੀਂ ਚਾਹੁੰਦੇ ਕਿ ਪਹਿਲੇ ਤਸੱਲੀ ਹੋ ਜਾਵੇ ਇੱਕ ਚੀਜ਼ ਦੀ, ਉਹਨਾਂ ਦਾ ਅਜ਼ਮਾਇਆ ਹੋਇਆ ਫਾਰਮੂਲਾ ਸਾਡੇ ਨਜ਼ਰਾਂ ਦੇ ਵਿੱਚ ਅਜ਼ਮਾਇਆ ਜਾਵੇ ਇੱਕ ਦਫਾ ਤੇ ਵੈਲ ਐਂਡ ਗੁੱਡ ਹੋ ਜਾਏਗਾ। ਤੇ ਆ ਬੋਲੀ ਬੱਚਿਆਂ ਨੂੰ ਵੀ ਦਿੱਤੀ ਸੀ, ਵੇਖੋ ਇਹਨਾਂ ਨੇ ਵੀ ਬੱਚਿਆਂ ਨੂੰ ਸਾਰਿਆਂ ਨੂੰ ਦਿੱਤੀ ਸੀਗੀ। ਤੇ ਆ ਵੀ ਹਲੇ ਤੱਕ ਝੱਗਾਂ ਕੱਢ ਰਿਹਾ ਮੂੰਹ ਦੇ ਵਿੱਚੋਂ, ਆ ਚੈੱਕ ਕਰ ਲਓ ਹਜੇ ਤੱਕ ਇਹਦੇ ਮੂੰਹ ਦੇ ਵਿੱਚੋਂ ਝੱਗਾਂ ਨਿਕਲ ਰਹੀਆਂ ਨੇ। ਤੇ ਦਿੱਤਿਆਂ ਨੂੰ ਵੇਖ ਲਓ ਕਮ ਸੇ ਕਮ 20 ਮਿੰਟ ਤੋਂ ਜ਼ਿਆਦਾ ਹੋ ਗਏ ਹੋਣੇ ਆ। ਜਿਨ੍ਹਾਂ ਦੇ ਮੂੰਹ 'ਚ ਝੱਗ ਨਿਕਲੀ, ਕਾਲੀ ਦੇ ਮੂੰਹ 'ਚ ਝੱਗ ਥੋੜੀ ਨਿਕਲੀ, ਡੱਬੀ ਦੇ ਝੱਗ ਥੋੜੀ ਨਿਕਲੀ ਹੈ। ਜਿਨ੍ਹਾਂ ਦੇ ਮੂੰਹ 'ਚ ਨਿਕਲੀ ਝੱਗ ਥੋੜੀ, ਇਹਨਾਂ ਥੋੜੀ ਦੇਰ ਨੂੰ ਸਟੈਂਡ ਲਾ ਦਿੱਤੇ, ਠੀਕ ਆ, ਢੇਰ ਲਾ ਦਿੱਤਾ ਇਹਨਾਂ ਨੇ ਆਪਣਾ। ਕਿਉਂਕਿ ਮੈਂ ਕਹਿੰਦਾ ਉਹਨਾਂ ਇਨਸਾਨ ਦੇ ਵਾਸਤੇ ਜਾਂ ਦੋ ਹੀ ਚੀਜ਼ਾਂ ਮੂੰਹ ਆ ਤੇ ਜਾਂ ਪਖਾਨੇ ਵਾਲੀ ਜਗ੍ਹਾ, ਤੇ ਇਹਨਾਂ ਨੇ ਜਨਾਬ ਪਖਾਨਾ ਕਰਤਾ ਦਿੱਤਾ ਫੌਰੀ। ਔਰ ਜਿਨ੍ਹਾਂ ਨੇ ਬਾਕੀ ਮੇਰਾ ਮੁੰਡਾ ਵਿੱਚ ਝੱਗਾਂ ਕਾਫੀ ਕੱਢ ਦਿੱਤੀਆਂ ਹੈਗੀਆਂ ਨੇ। ਤੇ ਬਾਕੀ ਅੱਲਾ ਖੈਰ ਕਰੇ, ਜਿਸ ਤਰ੍ਹਾਂ ਸਾਡੀ ਸਮਝ 'ਚ ਆਉਂਦਾ ਗਿਆ ਰਿਜ਼ਲਟ ਇਹਦਾ ਕੀ ਬਣਿਆ, ਇਸ ਤਰ੍ਹਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੇ ਦੁਆਵਾਂ 'ਚ ਯਾਦ ਰੱਖਿਓ, ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਸੋਹਣਾ ਜਿਹਾ ਕਮੈਂਟ ਕਰ ਦਿਓ। ਤੇ ਕਮੈਂਟ ਕਰਕੇ ਦੱਸੋ ਪਿਛਲੀ ਵੀਡੀਓ ਜਿਹੜੀ ਮੈਂ ਲਾਈ ਸੀ ਜਨਾਬ, ਜਿਹਦੇ ਵਿੱਚ ਮੈਂ ਇਹ ਦੱਸਿਆ ਸੀ ਕਿ ਐਨੀਮਲ ਨੂੰ ਪੋਇਜ਼ਨ ਦੇਣ ਦੇ ਵਾਸਤੇ ਤੁਸੀਂ ਕੀ ਕਰਨਾ ਚਾਹੀਦਾ, ਤੁਹਾਡੇ ਅਗਰ ਕੋਈ ਜਾਨਵਰ ਨੂੰ ਜ਼ਹਿਰ ਦੇ ਦਿੰਦਾ, ਉਹ ਵੀਡੀਓ ਕਿਹੜੇ ਦੋਸਤ ਵਾਸਤੇ ਕਿੰਨੀ ਫਾਇਦੇਮੰਦ ਹੋਈ ਹੈ, ਕਿਸੇ ਨੂੰ ਸਮਝ ਲੱਗੀ ਹੈ, ਕਿਸੇ ਦੇ ਵਾਸਤੇ ਫਾਇਦੇਮੰਦ ਹੋਈ ਹੈ, ਨਹੀਂ ਹੋਈ, ਇਹ ਵੀ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਕੈਸੀ ਲੱਗੀ। ਕਿ ਇਸ ਟੌਪਿਕ ਦੇ ਉੱਪਰ ਵੀ ਆਪਾਂ ਫਿਰ ਕੁਛ 2-4 ਹਫ਼ਤੇ ਦੇ ਵਿੱਚ 1-2 ਵੀਡੀਓ ਇਸ ਤਰ੍ਹਾਂ ਦੀ ਬਣਾਵਾਂਗੇ ਕਿ ਜਿਹੜੀਆਂ ਸਾਡੇ ਵਲੌਗਿੰਗ ਤੋਂ ਹਟ ਕੇ ਦੋਸਤਾਂ ਦੇ ਸ਼ੌਕੀਨ ਦੋਸਤਾਂ ਦੇ ਫਾਇਦੇ ਵਿੱਚ ਹੋਣ, ਖਾਸ ਕਰਕੇ ਜਿਹੜੇ ਕੋਈ ਪੈਟ ਲਵਰ ਨੇ, ਖਾਲੀ ਡੌਗ ਨਹੀਂ, ਪੈਟ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ। ਤੇ ਦੁਆਵਾਂ ਯਾਦ ਰੱਖੋ, ਮਿਲਾਂਗੇ ਨਵੇਂ ਵਲੌਗ ਨਾਲ, ਫਿਰ ਅੱਲਾ ਹਾਫਿਜ਼।